कि तुहानूं पता कि घोड़े पालन ते जमीन भी मिलती आ। जमीन थोड़ी ना थड़िची, पूरा मुरब्बा मतलब 25 किलो। ते इस सारे सिस्टम नूं कहा जांदा वा घोड़ी पाल मुरब्बा। 1912 ਤੋਂ ਬਾਅਦ ਗੋਰਾ ਪੰਜਾਬ ਦੇ ਵਿੱਚ ਘੋੜੇ ਪਾਲ ਸਕੀਮ ਲੈ ਕੇ ਆਇਆ। ਘੋੜੇ ਪਾਲ ਦਾ ਮਤਲਬ ਹੈਗਾ ਕਿ ਗੋਰੇ ਨੇ ਇੱਕ ਸਕੀਮ ਆਜ਼ਾਦ ਕੀਤੀ ਜਿਹੜਾ ਕਿ ਆਰਮੀ ਦੇ ਵਿੱਚ ਰਿਟਾਇਰ ਜਿਵੇਂ ਸੂਬੇਦਾਰ, ਕਰਨਲ, ਜਰਨਲ, ਉਹਨਾਂ ਨੂੰ ਘੋੜੇ ਤਾਂ ਨਾਲ ਜ਼ਮੀਨ ਅਲਾਟ ਕੀਤੀ ਜਾਂਦੀ ਸੀ। ਉਹ ਖੁਸ਼ੀ ਨੂੰ ਜਾਂ ਕਹਿ ਲਓ ਕਿ ਮਜ਼ਾਰਾ ਸਿਸਟਮ, ਗੋਰੇ ਨੇ ਇਹ ਜੋ ਸਿਸਟਮ ਆਜ਼ਾਦ ਕੀਤਾ ਤੇ ਕਰਨਲ ਜਰਨਲ ਨੂੰ ਜਿਵੇਂ 1 ਮੁਰੱਬਾ, ਜਿੱਦਾਂ ਵੱਡੀ ਪੋਸਟ ਦਾ ਬੰਦਾ 2 ਮੁਰੱਬੇ, ਉਸ ਤੋਂ ਵੱਡੀ ਪੋਸਟ ਦੇ 4 ਮੁਰੱਬੇ, ਤਾਂ ਹਰ ਘੋੜੀ ਦੇ ਨਾਮ 25 ਕਿੱਲੇ ਹੁੰਦੇ ਸੀ, ਮਤਲਬ 1 ਮੁਰੱਬਾ। ਉਹ ਘੋੜੀ ਦੇ ਨਾਂ ਸੀ ਤਾਂ ਆਰਮੀ ਹੁਣੇ ਚੀਜ਼ ਸਾਂਭ ਨਹੀਂ ਸਕਦੀ, ਤਾਂ ਉਹਨਾਂ ਨੇ ਜ਼ਿਮੀਂਦਾਰਾਂ ਨੂੰ ਕਹਿ ਸਕਦੇ ਕਿ ਲਾਲਚ ਕਹਿ ਲਓ ਜਾਂ ਇੱਕ ਵੈਸੇ ਹਿਫਾਜ਼ਤ ਲਈ ਕਹਿ ਲਓ ਕਿ ਜ਼ਮੀਨ ਵੀ ਸਾਂਭੀ ਜਾਊਗੀ ਤਾਂ ਘੋੜੇ ਵੀ ਸਾਂਭੇ ਜਾਣਗੇ। ਉਹਨਾਂ ਨੇ ਇਹ ਜ਼ਮੀਨ ਜਿਹੜੀ ਆ ਇੱਕ ਜ਼ਿਮੀਂਦਾਰ ਨੂੰ ਅਲਾਟ ਕੀਤੀ 10 ਸਾਲ ਵਾਸਤੇ। 10 ਸਾਲਾਂ ਦੇ ਵਿੱਚ ਤੁਸੀਂ ਉਹ ਨਾਲੇ ਘੋੜੀ ਵੀ ਪਾਲਣੀ ਆ ਤਾਂ ਘੋੜੀ ਦੇ 4 ਬੱਚੇ ਆਰਮੀ ਨੂੰ ਮਤਲਬ ਫੌਜ ਨੂੰ ਦੇਣੇ ਆ। ਇਹਨਾਂ ਦੇ ਬਾਪ ਨੂੰ ਅਲਾਟ ਹੋਈ ਸੀ ਜੀ ਇਹ ਜਿਹੜੀ ਜ਼ਮੀਨ ਆ। ਇਹ ਜ਼ਮੀਨ 1956 ਦੇ ਵਿੱਚ ਫੌਜੀਆਂ ਨੂੰ ਅਲਾਟ ਹੋਈ ਸੀ। 4 ਮੁਰੱਬੇ, 8 ਮੁਰੱਬੇ, ਹਾਂਜੀ, 2 ਮੁਰੱਬੇ, ਇਹ ਫਿਰ ਫੌਜੀ ਨੂੰ ਮਿਲੇ ਸੀ। ਠੀਕ ਹੈ ਜੀ। 1 ਮੁਰੱਬੇ ਤੇ 1 ਘੋੜੀ। ਠੀਕ ਆ। 4 ਦੇ ਬੱਚੇ 10 ਸਾਲਾਂ 'ਚ ਗਵਰਨਮੈਂਟ ਲੈਣੇ ਨੇ। 4 ਬੱਚੇ 10 ਸਾਲਾਂ 'ਚ ਗਵਰਨਮੈਂਟ ਨੇ ਲੈਣੇ ਆ। 4 ਬੱਚੇ ਗਵਰਨਮੈਂਟ ਨੇ ਲੈਣੇ ਨੇ। ਠੀਕ ਆ। ਜੇ ਰਿਕਾਰਡ ਅੱਛਾ ਹੋਵੇ, ਪੂਰੇ ਬੱਚੇ ਦੇ ਦੇਣ ਹਾਂਜੀ, ਤੇ ਫਿਰ 10 ਸਾਲ ਅੱਗੋਂ ਮਿਲ ਜਾਂਦੀ। ਠੀਕ ਆ। ਜੇ ਨਾ ਰਿਕਾਰਡ ਹੋਵੇ ਫਿਰ ਜ਼ਮੀਨ ਟੁੱਟ ਜਾਂਦੀ ਹੈ। ਇਹ ਠੇਕੇ ਤੇ ਨਾਲੇ ਵੀ ਗੱਲ ਸੁਣ ਇਹ ਲਓ। ਸਾਰੀ ਅਸੀਂ ਜ਼ਮੀਨ ਜਿਹੜੀ ਹੈ ਨਾ, ਇਹ ਘੋੜੀ ਪਾਲ ਗਵਰਨਮੈਂਟ ਦੀ ਹੈ। ਠੀਕ ਆ। ਉਹਨੇ ਆਪਣੇ ਬ੍ਰਿਗੇਡੀਅਰ, ਕਰਨਲ, ਜਰਨਲ, ਸੂਬੇਦਾਰ ਇਹਨਾਂ ਨੂੰ ਅਲਾਟ ਕਰਦੇ ਨੇ। ਠੀਕ ਆ। ਉਹ ਅੱਗੋਂ ਘੋੜੀਆਂ ਰੱਖਦੇ ਨੇ, ਉਹ ਬੱਚੇ 4 ਉਹਨਾਂ ਫੀ ਘੋੜੀ ਦੇ ਦੇਣੇ ਨੇ। ਹਾਂਜੀ, 1 ਮੁਰੱਬੇ ਮਗਰ 1 ਘੋੜੀ। ਠੀਕ ਆ। ਉਹਦੇ 4 ਬੱਚੇ ਉਹਨਾਂ ਲੈਣੇ। ਆਪ ਉਹ ਅਫਸਰ ਨੇ, ਉਹ ਇਹ ਕੰਮ ਨਹੀਂ ਕਰ ਸਕਦੇ, ਉਹਨਾਂ ਫਿਰ ਸਾਨੂੰ ਠੇਕੇ ਤੇ ਦਿੱਤੀਆਂ ਜੀ। ਇਹ ਜ਼ਮੀਨ ਜਦੋਂ ਸਨ 56 ਚ ਅਲਾਟ ਹੋਈ ਹੈ, 123 ਰੁਪਏ ਫੀ ਏਕੜ ਅਲਾਟ ਹੋਈ। ਫੀ ਕਿੱਲਾ 123 ਰੁਪਏ ਠੇਕਾ ਸੀ ਜੀ ਸਾਲ 123 ਦਾ। ਰੁਪਏ। ਉਸ ਤੋਂ ਬਾਅਦ ਇਹ ਤਰੱਕੀ ਕਰਦਾ ਕਰਦਾ ਅੱਜ 35,000 ਰੁਪਇਆ ਕਿੱਲੇ ਦਾ ਅੱਜ ਠੇਕਾ। 35,000 ਰੁਪਏ ਕਿੱਲਾ ਠੇਕੇ ਨੂੰ ਉਹ ਮਿਲਦਾ। ਅਲਾਟੀਏ ਜ਼ਿਆਦਾ ਮੰਗਦੇ ਨੇ। ਜਿਹੜਾ ਮਹਿਕਮਾ ਹੈ ਉਹ ਆਂਦਾ ਹੈ ਵੀ ਦੂਸਰੇ ਫਾਰਮਾਂ 'ਚ ਠੇਕਾ ਇਹਨਾਂ ਨਹੀਂ, ਤੁਹਾਨੂੰ ਅਸੀਂ ਕਿਵੇਂ ਦਈਏ। ਅਜੇ ਤਾਈਂ ਕੋਈ ਫੈਸਲਾ ਕੋਈ ਨਹੀਂ ਹੋਇਆ, ਅਜੇ ਉਹ 35,000 ਦਾ ਹਿਸਾਬ ਹੈ। ਇਹ ਘੋੜੀਆਂ ਅੰਗਰੇਜ਼ ਯੂਜ਼ ਕਿਸ ਵਾਸਤੇ ਇਸਤੇਮਾਲ ਕਿੱਦਾਂ ਇਹ ਕਰਦਾ ਸੀ? ਘੋੜੀਆਂ ਜਿਹੜੇ ਬੱਚੇ ਹੁੰਦੇ ਨੇ ਉਹ ਗਵਰਨਮੈਂਟ ਉਹਨਾਂ ਕੋਲ ਲੈ ਲੈਂਦੀ ਹੈ। ਉਹ ਆਪਣੇ ਫੌਜ ਦੇ ਮਹਿਕਮੇ 'ਚ ਰੱਖਦੇ ਨੇ। ਆ ਤੋਪਾਂ ਪਹਾੜੀ ਇਲਾਕੇ 'ਚ ਖਿੱਚਦੇ ਨੇ ਤੇ ਉਹ ਲੈ ਜਾਂਦੇ ਇਹਨਾਂ ਕੋਲ। ਇਹਨਾਂ ਨੂੰ ਉਹ ਮੁਆਵਜ਼ਾ ਦਿੰਦੇ ਨੇ, ਇਹ ਬੱਚੇ ਦਿੰਦੇ ਨੇ। ਇਹ ਨੰਬਰ ਵੀ ਲੱਗਦੇ ਘੋੜੀਆਂ ਨੂੰ ਜੀ? ਘੋੜੀਆਂ ਨੂੰ ਨੰਬਰ ਵੀ ਬਕਾਇਦਾ ਲੱਗਦੇ ਨੇ। ਉਹਨਾਂ ਮਹਿਕਮਾ ਰੱਖਿਆ, ਹਸਪਤਾਲ, ਠੀਕ ਹੈ ਜੀ, ਡਾਕਟਰ ਰੱਖਿਆ, ਕੰਪਿਊਟਰ ਰੱਖੇ ਨੇ। ਉਹ ਘੋੜੀਆਂ ਉੱਥੇ ਲਿਜਾਂਦੇ ਨੇ, ਉੱਥੇ ਉਹਨਾਂ ਸਾਹ ਰੱਖੇ ਨੇ ਸਰਕਾਰੀ। ਉਹਨਾਂ ਘੋੜੀ ਉੱਥੇ ਲਿਜਾਂਦੇ ਨੇ, ਉੱਥੋਂ ਆਸ ਕਰਾ ਕੇ ਤੇ ਫਿਰ ਲਿਆਉਂਦੇ ਨੇ। ਉਹ ਨਿਗਰਾਨ ਨੇ ਸਾਲ ਬਾਅਦ DOR ਜਿਹੜਾ ਪੂਰੇ ਪੰਜਾਬ ਆਪਣਾ ਜ਼ਿਲ੍ਹੇ ਦਾ ਹੀ, ਉਹ ਆ ਕੇ ਚੈਕਿੰਗ ਕਰਦੇ ਇਹਨਾਂ ਦੇ ਅਸਤਬਲ, ਇਹਨਾਂ ਦੀਆਂ ਘੋੜੀਆਂ, ਇਹਨਾਂ ਦੀ ਖੁਰਾਕ, ਇਹ ਉਹ ਆ ਕੇ ਚੈੱਕ ਕਰ। ਅੱਛਾ ਜੀ ਬਜ਼ੁਰਗੋ, ਇਹ ਦੱਸੋ ਕਿ ਜਿਹੜਾ ਸਤੱਬਲ ਆ, ਇੱਕ ਕਿੰਨਿਆਂ ਪਿੰਡਾਂ ਨੂੰ ਇੱਕ ਸਤੱਬਲ ਲੱਗਦਾ ਜਿੱਥੇ ਜਾ ਕੇ ਘੋੜੀਆਂ ਮਤਲਬ ਤੁਸੀਂ ਜਾ ਕੇ ਨੰਬਰ ਲਵਾਉਂਦੇ ਆ ਘੋੜੀ ਨੂੰ? ਇਹ 7 ਚੱਕ ਨੇ। ਠੀਕ ਹੈ। 7 ਚੱਕਾਂ ਦੇ ਵਿੱਚ ਇਸੇ ਤਰ੍ਹਾਂ ਅਲਾਟ ਹੈ। ਠੀਕ ਹੈ। 4 ਮੁਰੱਬੇ, 2 ਮੁਰੱਬੇ, 8 ਮੁਰੱਬੇ ਹੋਣ ਤੇ 2-4 ਹੀ ਮੁਰੱਬੇ ਮਿਲਦੇ ਨੇ। ਅੱਗੇ ਜ਼ਿਆਦਾ ਹੁਣ ਫੌਜੀ ਜ਼ਿਆਦਾ ਲੈਣ ਲੱਗ ਪੈਣ। ਇਹ ਫਿਰ ਉੱਥੇ ਉਹ ਫਾਰਮ ਹੈ 28 ਚੱਕ, ਉੱਥੇ ਉਹਨਾਂ ਸਤਬਲ ਬਣਾਇਆ, ਸਾਂਢ ਰੱਖੇ ਨੇ, ਡਾਕਟਰ ਰੱਖੇ ਨੇ, ਉਹ ਇਲਾਜ ਵੀ ਕਰਦੇ ਨੇ। ਫਿਰ ਇਹਨਾਂ ਨੂੰ ਉਹ ਮਿਲਾਉਂਦੇ ਵੀ ਨੇ। ਫਿਰ ਉਹ ਡਾਕਟਰ ਜਿਹੜੇ ਨੇ ਉਹਨਾਂ ਨੂੰ ਨੰਬਰ ਵੀ ਬੱਚਿਆਂ ਨੂੰ ਲਾਉਂਦੇ ਨੇ। ਜਦੋਂ ਬੱਚਾ ਜਵਾਨ ਹੁੰਦਾ ਉਦੋਂ ਗਵਰਨਮੈਂਟ ਖਰੀਦਦੀ ਹੈ। ਉਹ ਗਾਂ ਮੁਲਕਾਂ 'ਚ ਵੀ ਸੇਲ ਹੁੰਦੇ ਆ? ਹਾਂਜੀ, ਘੋੜੇ ਜਿਹੜੇ ਬੱਚੇ ਆ ਉਹ ਗਾਂ ਕਿਸੇ ਮੁਲਕਾਂ 'ਚ ਵੀ ਸੇਲ ਹੁੰਦੇ ਕਿ ਫੌਜ ਆਪ ਹੀ ਰੱਖਦੀ ਆ? ਉਹ ਫਿਰ ਅੱਗੋਂ ਗਵਰਨਮੈਂਟ ਲੈ ਜਾਂਦੀ। ਹਾਂ, ਉਹ ਪਿੰਡੀ ਲੈ ਜਾਣ ਜਾਂ ਜਿੱਥੇ ਵੀ ਜਾਣਾ ਉਹ ਲੈ ਜਾਂਦੇ ਨੇ। ਘੋੜੀ ਪਾਲ ਮੁਰੱਬਾ ਜੀ ਇਹ ਗਵਰਨਮੈਂਟ ਦੀ ਪੈਲੀ ਆ, ਤਾਂ ਇਹ ਜ਼ਿਮੀਂਦਾਰਾਂ ਨੂੰ ਮਿਲਦੀ ਆ ਠੇਕੇ ਤੇ।
ਠੇਕਾ ਪਹਿਲੇ ਕਹਿੰਦੇ ਬਜ਼ੁਰਗ ਦੱਸਦੇ ਕਿ 123 ਰੁਪਏ ਸੀ, ਤਾਂ ਅੱਜ ਦੇ ਦੌਰ ਦੇ ਵਿੱਚ ਹੋ ਗਿਆ ਵਾ 35000। ਮੁxtਲਿਫ ਥਾਵਾਂ ਦੇ ਉੱਤੇ 50000, ਕਿਤੇ ਲੱਖ, ਕਿਤੇ ਥੋੜਾ, ਕਿਤੇ 14000, ਕਿਤੇ 10000। ਤਾਂ ਜਿਹੜਾ ਜਿੱਥੇ ਅਸੀਂ ਬੈਠੇ ਆ ਇਸ ਟਾਈਮ 27 ਚੱਕ ਦੇ ਵਿੱਚ, ਇੱਥੇ ਜਿਹੜਾ ਰਕਬੇ ਦਾ ਠੇਕਾ ਚੱਲਦਾ ਪਿਆ ਵਾ ਉਹ ਹੈਗਾ ਵਾ ਜੀ 35000 ਰੁਪਇਆ। ਤਾਂ ਘੋੜੀ ਪਾਲ ਦਾ ਜਿਹੜਾ ਮਕਸਦ ਆ ਉਹ ਸਿਰਫ ਇਹੀ ਆ ਕਿ ਜਿਹੜੀ ਗੌਰਮੈਂਟ ਨੂੰ ਜ਼ਮੀਨ ਅਲਾਟ ਹੋਈ ਆ ਜਾਂ ਗੌਰਮੈਂਟ ਨੇ ਫੌਜੀਆਂ ਨੂੰ ਜ਼ਮੀਨ ਅਲਾਟ ਕੀਤੀ ਆ, ਤਾਂ ਉਹ ਅਗਾਂਹ ਉਸ ਜ਼ਮੀਨ ਦੇ ਉੱਤੇ ਇੱਕ ਘੋੜੀ ਰੱਖ ਕੇ ਤਾਂ ਉਹ ਠੇਕੇ ਦੇ ਦਿੰਦੇ ਆ ਜੀ। ਨਾਲ ਘੋੜੀ ਪਾਲਣੀ ਆ ਤਾਂ 35000 ਰੁਪਇਆ ਪਰ ਏਕੜ ਤੇ ਠੇਕਾ। ਹਾਂਜੀ, ਸਾਨੂੰ ਇੱਥੇ ਭਾਈ ਮਿਲਿਆ ਇੱਕ, ਤਾਂ ਉਹਨਾਂ ਨੂੰ ਪੁੱਛਦੇ ਆ ਕਿ ਘੋੜੀ ਪਾਲ ਮਰੱਬਾ ਇਹਨਾਂ ਕੋਲ ਕਿਦੋਂ ਦਾ ਵਾ, ਇਹ ਇੱਥੇ ਕਿੰਨੀ ਦੇਰ ਦੇ ਕੰਮ ਕਰਦੇ ਆ, ਤੇ ਘੋੜੀ ਪਾਲ ਮਰੱਬੇ ਦੇ ਅਬਾਊਟ ਜਿੰਨੀ ਵੀ ਇਨਫੋਰਮੇਸ਼ਨ ਆ, ਜਿੰਨੀ ਭਾਈ ਕੋਲੇ ਹੈਗੀ ਆਪਾਂ ਸਾਰੀ ਇਕੱਠੀ ਕਰਕੇ ਤੁਹਾਡੇ ਸਾਹਮਣੇ ਰੱਖਦੇ ਨੇ। ਤਾਂ ਆਪਾਂ ਕਰਦੇ ਆ ਭਾਈ ਨਾਲ ਗੱਲਾਂ। ਹਾਂਜੀ ਭਾਈ, ਕੀ ਹਾਲ ਚਾਲ ਆ, ਠੀਕ ਹੋ? ਹਾਂਜੀ, ਸ਼ੁਕਰ ਅੱਲਾ ਦਾ। ਭਾਜੀ ਇਹ ਦੱਸੋ ਕਿ ਇੱਥੇ ਸਭ ਤੋਂ ਪਹਿਲੇ ਮੈਨੂੰ ਇਹ ਦੱਸੋ ਵੀ ਤੁਸੀਂ ਇੱਥੇ ਕਿੰਨੀ ਦੇਰ ਤੇ ਕੰਮ ਕਰਦੇ ਹੋ? ਇਹ ਜੀ ਮੈਂ 96 ਤੋਂ ਪਹਿਲੇ ਦਾ ਕੰਮ ਕਰ ਰਿਹਾ ਜੀ। ਅੱਛਾ, ਨਿੱਕੇ ਸੀ ਤੁਸੀਂ ਜਦੋਂ ਆ ਗਏ ਸੀ? ਜੀ। ਓਕੇ। ਤਾਂ ਇੱਥੇ ਇਸ ਟਾਈਮ ਇਸ ਘੋੜੀ ਪਾਲ ਮਰੱਬੇ ਦੇ ਵਿੱਚ ਕਿੰਨੀਆਂ ਘੋੜੀਆਂ ਵਾ, ਇਹ ਪਿੰਡ ਕਿਹੜਾ ਵਾ, ਠੀਕ ਆ, ਜ਼ਿਲ੍ਹਾ ਕਿਹੜਾ ਲੱਗਦਾ ਇਸ ਪਿੰਡ ਨੂੰ, ਜੀ। ਇਹ ਸਾਰਾ ਕੁਝ ਦੱਸੋ ਸਾਨੂੰ ਮਾੜਾ ਜਿਹਾ। ਇਹ ਜੀ ਜ਼ਿਲ੍ਹਾ ਉਕਾੜਾ ਹੈ। ਠੀਕ ਹੈ ਜੀ। ਜ਼ਿਲ੍ਹਾ ਉਕਾੜੇ ਦੇ ਨਾਲ ਪਿੰਡ ਜੀ 27 ਅੱਛਾ ਜੀ। ਤੇ ਉਹਦੇ ਨਾਲ ਇੱਕ ਛੋਟੀ ਜਿਹੀ ਆਬਾਦੀ ਹੈ ਕੋਟ ਬਾਰੀ ਸਾਹਿਬ। ਕੋਟਬਾਰੀ ਸਾਹਿਬ ਜੀ। ਜੀ, ਇਹ ਉੱਥੋਂ ਦੀ ਘੋੜੀਆਂ ਨੇ ਜੀ। ਇਹ ਉੱਥੋਂ ਦੀਆਂ ਘੋੜੀਆਂ। ਤਾਂ ਇੱਥੇ 25 ਕਿੱਲੇ ਘੋੜੀ ਨੂੰ ਲਾਟ ਹੁੰਦੇ ਆ? ਹਾਂਜੀ, ਇੱਕ ਮਰੱਬਾ ਜੀ। ਇੱਕ ਮਰੱਬਾ ਪੂਰਾ 25 ਕਿੱਲਿਆਂ ਦਾ? ਹਾਂਜੀ। ਠੀਕ ਆ, ਤੁਸੀਂ ਮੈਨੂੰ ਹੁਣ ਇਹ ਦੱਸੋ ਕਿ ਤੁਹਾਡੇ ਕੋਲ ਇਸ ਟਾਈਮ ਕਿੰਨੀਆਂ ਘੋੜੀਆਂ ਵਾ? ਇਹ ਜੀ 2 ਘੋੜੀਆਂ ਨੇ ਤੇ 2 ਮਰੱਬੇ ਨੇ। ਅੱਛਾ, 2 ਮਰੱਬੇ ਆ? ਹਾਂਜੀ, 2 ਮਰੱਬੇ ਨੇ, 2 ਘੋੜੀਆਂ ਨੇ। ਕਿਉਂਕਿ ਦੋ ਹੀ ਇਹਨਾਂ ਮੈਂ ਦੇ ਬੱਚੇ ਸੁਣਿਆ ਨੇ। ਸੀ ਕਿ 25 ਕਿੱਲਿਆਂ ਦੇ ਵਿੱਚ ਸਿਰਫ ਇੱਕ ਘੋੜੀ ਦਿੰਦੇ ਆ। ਹਾਂਜੀ, 25 ਕਿੱਲੇ ਚ ਇੱਕ ਘੋੜੀ। ਠੀਕ ਆ। ਤੇ 2 ਘੋੜੀਆਂ ਨੇ, 2 ਮਰੱਬੇ ਲਾਟ ਹੋਏ ਨੇ ਜੀ ਇਹਨਾਂ ਠੀਕ ਨੂੰ। ਆ। ਉਹਦੇ ਤੋਂ ਬਾਅਦ ਇਹ ਹੁਣ ਕਿਹੜੇ 2 ਬੱਚੇ ਤਿਆਰ ਹੋ ਗਏ ਨੇ ਜੀ। ਇਹ ਹੁਣ ਅੱਜ ਲੈ ਕੇ ਗਿਆ ਸੀ ਜੀ। ਹਾਂਜੀ। ਤੇ ਇਹਨਾਂ ਨੂੰ ਨੰਬਰ ਹੁਣ ਸਵੇਰ ਲੱਗਣੇ ਨੇ, ਤੇ ਸਵੇਰ ਇਹਨਾਂ ਨੂੰ ਨੰਬਰ ਲੱਗ ਜਾਣੇ ਨੇ। ਨੰਬਰ ਲੱਗਣ ਤੋਂ ਬਾਅਦ ਇਹਨਾਂ ਫਿਰ ਚਲਾ ਜਾਣਾ ਜੀ, ਖਰੀਦ ਹੋ ਜਾਣੀ। ਮਤਲਬ ਖਰੀਦ ਹੋ ਜਾਣੀ ਇਹਨਾਂ ਦੀ? ਹਾਂਜੀ। ਅੱਛਾ, ਇਹ ਲੈ ਕੇ ਕਿੱਥੇ ਜਾਣਾ ਜਿੱਥੇ ਨੰਬਰ ਲੱਗਦੇ ਭਾਜੀ? ਇਹ ਜੀ ਲੈ ਕੇ ਜਾਣੇ 9 ਲਾਣੇ ਚ। 9 ਲਾਣੇ ਉੱਥੇ ਸਤੱਬਲ ਆ? ਹਾਂਜੀ, ਸਤਬਲ ਹੈ ਜੀ, ਉੱਥੇ ਆਵੇਦਾ ਜੀ ਨੰਬਰ ਲਾਉਣ ਵਾਲਾ। ਅੱਛਾ, ਨੰਬਰ ਆਰਮੀ ਦੇ government ਆਰਮੀ ਵੱਲੋਂ ਆਉਂਦੇ ਆ ਨੰਬਰ ਲਾਉਣ ਵਾਸਤੇ? ਹਾਂਜੀ। ਆਰਮੀ ਦਾ ਸਤੱਬਲ ਆ, ਹਾਂਜੀ। ਉੱਥੇ ਘੋੜੀਆਂ ਜਾਂਦੀਆਂ ਵਾ, ਤਾਂ ਜਾ ਕੇ ਉਹਨਾਂ ਨੂੰ ਨੰਬਰ ਲੱਗਦੇ ਉਹਨਾਂ ਦੇ ਬੱਚਿਆਂ ਨੂੰ। ਹਾਂਜੀ। ਉਸ ਤੋਂ ਬਾਅਦ ਬੱਚੇ ਤੁਸੀਂ ਉੱਥੇ ਛੱਡੇ ਹੋਣੇ ਕਿ ਨਾਲ ਲਿਆਉਣੇ? ਨਹੀਂ ਜੀ, ਵਾਪਸ ਲੈ ਆਣਾ। ਫਿਰ ਜਦੋਂ ਲੋਡਿੰਗ ਹੁੰਦੀ ਹੈ ਉਦੋਂ ਲੈ ਕੇ ਜਾਣਾ ਤੇ ਜਦੋਂ ਉਹਨਾਂ ਦਾ load ਮੁੱਲ ਕਰਾ ਦੇਣਾ। ਪੈਣਾ ਜਾਂ ਸੇਲ ਹੋਣੀ ਆ ਉਹ, ਉਦੋਂ ਹਾਂਜੀ। ਤੁਸੀਂ ਉਹਨਾਂ ਨੂੰ ਤੁਹਾਡੇ ਕੋਲ ਚਲੇ ਜਾਂਦੀ ਆ? ਹਾਂਜੀ, ਜਦੋਂ ਸਾਲ ਦੇ ਖਰੀਦ ਵਿੱਚ ਹੋ ਕਿੰਨੇ ਬੱਚੇ ਤੁਸੀਂ ਦੇਣੇ ਆ ਆਰਮੀ ਨੂੰ? ਜਾਏ। ਇਹ ਸਾਲ ਚ ਇੱਕ ਜੀ। ਸਾਲ 'ਚ ਇੱਕ ਵਾਰੀ ਬੱਚਾ ਤੁਸੀਂ ਦੇਣਾ ਲਾਜ਼ਮੀ? ਹਾਂਜੀ। ਠੀਕ ਆ। ਤੇ ਜੇ ਸਾਲ ਦੇ ਵਿੱਚ ਕੁੜੀ 2 ਬੱਚੇ ਦੇ ਦੇਵੇ? ਨਹੀਂ, 2 ਦਿਨ ਦੀ ਨਹੀਂ। ਅੱਛਾ, ਠੀਕ ਆ। ਤੇ ਬਾਕੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਜਿਹੜਾ ਵਲੌਗ ਆ, ਅੱਜ ਦੀ ਗੱਲਬਾਤ ਤੁਹਾਨੂੰ ਵਧੀਆ ਲੱਗੀ ਹੋਊਗੀ। ਸਾਨੂੰ ਬਜ਼ੁਰਗ ਮਿਲ ਗਏ, ਇਹਨਾਂ ਦੀ ਵੀ ਮਿਹਰਬਾਨੀ ਟਾਈਮ ਦੇਣ ਦੀ। ਤਾਂ ਬਾਕੀ ਟਾਈਮ ਗਾ ਸੀ ਸਾਰਾ ਦਿਨ ਆਲੂ ਲਾਉਣੇ। ਮੈਂ ਇੱਥੇ ਆਉਣ ਟਰਾਲਾ ਮਕਈ ਦਾ ਸੀ, ਉਹ ਲਗਾਇਨ ਕਰਮਾਂ ਵਾਲੇ ਖਿਲਾਰਨ ਵਾਸਤੇ। ਹਾਂਜੀ। ਤੇ ਮੈਂ ਹੁਣ ਇੱਥੇ ਬੈਠਾ ਆਲੂ ਬੀਜਦੇ ਪਿਆ ਬਜ਼ੁਰਗ। ਇਹ ਜਿਹੜੇ ਗੜ੍ਹ 'ਚ ਅਸੀਂ ਬੈਠੇ ਆ, ਇੱਥੇ ਆਲੂ ਬਹੁਤ ਕਾਸ਼ਤ ਹੁੰਦਾ ਵਾ। ਜ਼ਿਲ੍ਹਾ ਉਕਾੜਾ ਦੇ ਵਿੱਚ, ਸਾਡੇ ਆਲ ਪਾਕਿਸਤਾਨ ਦੇ ਵਿੱਚ ਜਿਹੜਾ ਆਲੂ ਜਾਂਦਾ ਵਾ ਜ਼ਿਲ੍ਹਾ ਉਕਾੜਾ ਤੋਂ ਹੀ ਜਾਂਦਾ ਵਾ। ਇਹ ਵੀ ਤੁਹਾਨੂੰ ਨਾਲ ਥੋੜਾ ਜਿਹਾ ਦੱਸ ਦਈਏ। ਆਲੂ ਮੱਕੀ ਇਹ ਕਾਸ਼ਤ ਜ਼ਿਆਦਾ। ਤਾਂ ਬਾਕੀ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ। ਤਾਂ ਉਮੀਦ ਕਰਦੇ ਆ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ। ਖੁਸ਼ ਰੱਖੇ ਰੱਬ ਤੁਹਾਨੂੰ। ਤਾਂ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਤਾਂ ਕਿ ਇਦਾਂ ਦੀਆਂ ਗੱਲਾਂ ਬਾਤਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ।